अस्सलामुअलैकुम नाज़रीन, तुसी वेखदे पे हो यूट्यूब चैनल मेरा पिंड मेरा पंजाब ते मैं तुहाडा होस्ट मोहम्मद तनवीर। नाज़रीन, पिंड गोबिंदपुरा ज़िला गुजरांवाला। इस पिंड च 1947 तो पहला 4 मजहब के लोग रहिंदे सन, सिख, हिंदू, मुसलमान ते ईसाई। 3 नंबरदार सन इस पिंड के, 2 सिख सन, खुशहाल सिंह ते बहादुर सिंह। एक मुसलमान सी जिहदा नाम सी हातम अली। नाज़रीन, 1947 तो पहला इस पिंड में 2 गुरुद्वारे सन, एक मस्जिद सी। ਜਿਹੜੇ ਸਿੱਖ ਇੱਥੇ ਰਹਿੰਦੇ ਸਨ ਉਹਨਾਂ ਦੀ ਜ਼ਿਆਦਾਤਰ ਕੌਮ ਹੰਜਰਾ ਸੀ। ਅਗਰ ਤੁਸੀਂ ਵੀ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਚਾਹੁੰਦੇ ਹੋ ਤਾਂ ਸਾਨੂੰ ਸਕਰੀਨ ਤੇ ਸਾਡੇ ਨੰਬਰ ਆ ਰਹੇ ਇੱਥੇ ਦੱਸ ਦਿਆ ਕਰੋ, ਜਾਂ ਕਮੈਂਟ ਦੇ ਵਿੱਚ ਜਿਹੜਾ ਹੈ ਉਹ ਲਿਖ ਦਿਆ ਕਰੋ ਆਪਣਾ ਪਿੰਡ ਤੇ ਜ਼ਿਲ੍ਹਾ। ਨਾਜ਼ਰੀਨ, ਇਸ ਪਿੰਡ ਦੇ ਜਦੋਂ ਚੱਲੇ ਸਨ ਇੱਥੋਂ ਉਜੜ ਕੇ ਸਿੱਖ ਸਰਦਾਰ, ਹਿੰਦੂ ਵਗੈਰਾ ਤੇ ਕੁਝ ਸ਼ਰਪਸੰਦ ਲੋਕਾਂ ਨੇ ਉਹਨਾਂ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਕੀਤਾ। ਤੇ ਹੁਣ ਤੁਹਾਨੂੰ ਬਜ਼ੁਰਗਾਂ ਨਾਲ ਗੱਲਬਾਤ ਵੀ ਕਰਾਵਾਂਗੇ ਇੰਡੀਆ ਤੇ ਤੁਹਾਨੂੰ ਚੜ੍ਹਦੇ ਪੰਜਾਬ ਚੋਂ ਯਾਨੀ ਇੰਡੀਆ ਚੋਂ ਜਿਹੜਾ ਹੈ ਪਟਿਆਲਾ ਜ਼ਿਲ੍ਹਾ ਉੱਥੋਂ ਦਾ ਪਿੰਡ ਐਰੂ ਕਲਾਂ ਉਹ ਵੀ ਵਿਖਾਵਾਂਗੇ, ਕਿਉਂਕਿ ਬਜ਼ੁਰਗ ਉੱਥੋਂ ਆਏ ਹੋਏ ਨੇ ਜਿਨ੍ਹਾਂ ਨੇ ਗੱਲ ਕਰਾਉਣੀ ਹੈ ਤੇ ਉਹਨਾਂ ਸਾਰਾ ਪਿੰਡ ਵੀ ਵਿਖਾਵਾਂਗੇ। ਤੇ ਸਾਡੇ ਨਾਲ ਰਹਿਣਾ ਤੇ ਵੀਡੀਓ ਵੇਖ ਕੇ ਅੱਗੇ ਸ਼ੇਅਰ ਲਾਜ਼ਮੀ ਕਰਿਆ ਕਰੋ। ਸਾਡਾ ਘਰ ਹੈ ਉੱਥੇ ਮਸੀਤ ਹੈ ਨਾ ਸਿੱਥੇ ਸਾਡੀ, ਉੱਥੇ ਨਾਲ ਹੀ ਸਾਡਾ ਡੇਰਾ ਬੈਠ ਕੇ ਬਣੀ ਹੈ ਤੇ ਨਾਲ ਹੀ ਉੱਥੇ ਮਸੀਤ ਦੇ ਖੂਹ ਹੈ ਨਾਲ ਪਿੰਡ ਦੇ, ਉਹ ਸਾਰਾ ਪਿੰਡ ਦਾ ਸਾਂਝਾ ਪਾਣੀ ਭਰਦਾ ਸੀ ਉੱਥੇ ਹਾਂ। ਤੇ ਬੰਗਲਾ ਨਾਲ ਸੀ ਡੇਰਾ ਸਾਰਾ, ਇਕੱਠੇ ਮੁਸਲਮਾਨਾਂ ਦਾ ਵੱਖਰਾ ਸੀ ਡੇਰਾ। ਉਹ ਸਾਰੇ ਸੀ ਬਾਹਮਣ ਉੱਥੇ, ਸਾਰੇ ਪਿੰਡ ਦੇ ਮਾਲਕ। ਕਿਆ ਹੋਇਆ ਕੋਈ ਕਮੀ ਕਾਰੀ ਗੱਡਰੀ ਅਸੀਂ ਭੇਡਾਂ ਚਾਰਨ ਵਾਲੇ ਤੇ ਅਸੀਂ ਉੱਥੇ ਰਹਿਣ ਵਾਲੇ ਆ ਜੀ। ਅਸੀਂ ਮਸੀਂਗਰ ਤੋਂ ਨੇੜੇ ਨਾ ਪਿਆ ਅਲੀਪੁਰ ਪਿੰਡ ਸੀਗਾ। ਅਲੀਪੁਰ ਹਾਂ ਸੀ ਪਿੰਡ, ਅਲੀਪੁਰ ਸੀ, ਅਲੀਪੁਰ ਸੀ, ਮਸਿੰਗਨ ਸੀ, ਰੇਤੇ ਖੇੜਾ ਹੈ ਰੇਤੇ ਖੇੜੇ ਸਾਡਾ ਮੀਲ ਜੂੜ ਸੀ ਸਾਡੇ ਨਾਲ ਅੱਧ ਲੱਗਦੀ ਸੀ ਰੇਤੇ ਖੇੜੇ ਦੀ। ਉਧਰ ਰੇਤੇ ਖੇੜੇ ਦੀ ਅੱਧ ਲੱਗਦੀ ਸੀ, ਉਧਰ ਲੱਗਦੀ ਸੀ ਬਿੰਜਲ ਸੀ ਸਿੱਖਾਂ ਦਾ, ਉਹ ਵੀ ਅੱਧ ਲਗਾ ਸੀ ਸਾਡੇ ਐਡੀ ਨੂੰ। ਟੈਨੀ ਸੈਣੀ ਕੀ ਕਰ ਰਹੇ ਹੋ? ਸੈਣੀ ਸਾਡੇ ਪਿੰਡ ਬਾਹਮਣ ਸੀ। ਥੋੜਾ ਉਹਦਾ ਐਰੂ ਕਲਾ ਐਰੂ ਬਾਬਾ ਕਲਾ। ਆਉਂਦਾ ਪਿਆ, ਮੈਂ ਐਰੂ ਕਲਾਸ ਰਹਿੰਦੇ ਹਾਂ ਅਸੀਂ ਪਹਿਲਾਂ। ਅੱਛਾ, ਪਹਿਲਾਂ ਰਹਿੰਦੇ ਨੇ ਅੱਛਾ, ਪਹਿਲਾਂ ਕਿੱਥੇ ਤੋਂ? ਪਹਿਲਾਂ ਇਹਨੂੰ ਦੱਸਿਆ ਅਲੀਪੁਰ ਪਿੰਡ ਸੀਗਾ ਸਾਡਾ ਮਸੀਂਗਰ ਦੇ ਨਾਲ। ਅਲੀਪੁਰ ਪਿੰਡ ਸੀ ਪਹਿਲਾਂ, ਮਸਿੰਗਨ ਦੇ ਨਾਲ ਇਹਨਾਂ ਦਾ। ਉਹ ਮੈਂ ਦੱਸਿਆ ਨਹੀਂ ਤੈਨੂੰ? ਆਹੋ। ਉਰਲੇ ਪਾਸੇ ਸੇ ਰੇਤੇ ਖੇੜਾ, ਅੱਗੇ ਮਸਿੰਗਰ ਸੀ। ਮਸੀਤ ਸਾਡੀ ਠੀਕ ਆ ਕਿ ਉਸ ਤੇਰੀ ਬੇਬਾਦ ਹੋ ਗਈ। ਬੰਗਲੇ ਦੇ ਕੋਲ ਬੰਗਲਾ ਸੀ ਸਰ, ਮਸੀਤ ਤੋਂ ਕੋ ਕੱਚੀ ਬਣੀ ਹੋਈ ਕਿਦਾਂ ਜੀ ਕਮਰਾ? ਆ ਕੱਚੀ ਸੀ, ਕੱਚੀ। ਉਹ ਤਾਂ ਨਹੀਂ ਹੈਗੀ ਜੀ ਹੁਣ। ਅੱਛਾ ਜੀ, ਠੀਕ ਆ। ਨਾਲ ਹੀ ਉਹ ਗਲੀ ਜਾਂਦੀ ਸੀ ਖੂਹ ਤੇ, ਨਾਲ ਪਿੰਡ ਦੇ ਖੂਹ ਸੀ, ਸਾਰਾ ਪਿੰਡ ਪਾਣੀ ਲੈਂਦਾ ਸੀ। ਜਿਹੜਾ ਬੰਗਲਾ ਸੀ ਨਾ, ਬੰਗਲਾ ਆਹੋ, ਉਹ ਬੰਗਲੇ 'ਚ ਰਹਿੰਦੇ ਜੀ ਸੀ ਹੁਣ। ਵਾਹ ਜੀ ਵਾਹ, ਬੰਗਲਾ ਸਾਡੇ ਸੀ, ਸਾਡੇ ਮੁਸਲਮਾਨਾਂ ਦਾ। ਉਹਦੇ ਨਾਲ ਜਿਹੜੀ ਬੰਦੇ ਸੀਗੇ ਜਿਹੜੀ ਗਲੀ ਚੜ੍ਹਦੇ ਨੂੰ ਜਾਂਦੀ ਨਾ, ਉਹਦੇ ਵਿੱਚ ਅਸੀਂ 6-7 ਘਰ ਸੀ। ਅੱਛਾ ਅੱਛਾ, ਠੀਕ ਹੈ। ਉਹ ਖੂਹ ਹੈਗਾ ਜੀ ਹੁਣ? ਹੈਗਾ। ਹਾਂ ਜੀ, ਉਹ ਤੇ ਜਾਲ ਪਾਇਆ, ਖੂਹ ਹੈਗਾ, ਥਾਂ ਵੀ ਹੈਗੀ ਆ ਖੂਹ ਵਾਲੀ। ਠੀਕ ਆ। ਤੁਹਾਡਾ ਖੂਹ ਤੋਂ ਕਿੰਨੀ ਕੁ ਦੂਰ ਘਰ ਸੀ ਤੁਹਾਡਾ? ਨਾ ਕੋਈ ਅਸੀਂ ਪਹਿਲੇ ਤੁਹਾਡੇ ਵਾਲੀ ਥਾਂ ਪਹਿਲੀ ਕਿਸੇ ਤੁਹਾਡੇ ਘਰ 'ਚ ਕੌਣ ਰਹਿ ਰਿਹਾ ਹੈ? ਤੁਹਾਡੇ ਜਿਹੜਾ ਬੰਗਲੇ ਤੋਂ ਕਿੰਨੀ ਦੂਰ ਸੀ ਆਪਣਾ ਘਰ ਜੀ? ਸਾਡਾ ਬੰਗਲੇ ਤੇ ਨਾਲ ਹੀ ਪਰਲੇ ਗਲੀ ਲੱਗਦੀ ਸੀ, ਇੱਕ ਪਰਾਂ ਨੂੰ ਇੱਕ ਚੜ੍ਹਦੇ ਨੂੰ ਗਲੀ ਜਾ ਸੀ ਨਾ, ਉਹਦੇ ਵਿੱਚ ਸਾਡਾ ਘਰ ਸੀ। ਬਾਬਾ ਜੀ, ਬੰਗਲੇ ਦੀ ਕਿਹੜੀ ਸਾਈਡ? ਚੜ੍ਹਦਾ ਲੈਂਦਾ ਜਦ ਖੇੜਾ ਹੁੰਦਾ ਸੀਗਾ ਜੀ, ਬੰਗਲਾ ਸਾਡੇ ਡੇਰੇ ਤੇ ਬੰਗਲਾ ਚੜ੍ਹਦੇ ਸੀ, ਸਾਡਾ ਗੁਆੜ ਕਹਿੰਦੇ ਉਹਨੂੰ। ਅੱਛਾ ਅੱਛਾ, ਚੜ੍ਹਦੇ ਪਾਸੇ ਬੰਗਲੇ ਕੇ ਮਸੀਤ ਕੀ ਇੱਕ ਕੰਧ ਸੀ। ਜਿਹੜੇ ਦਾ ਤੁਹਾਡੇ ਘਰ ਸੀਗਾ, ਮੇਰਾ ਅੰਦਾਜ਼ਾ ਵੀ ਉੱਥੇ ਹੁਣ ਪਾਕਿਸਤਾਨ ਤੋਂ ਗਏ ਹੋਏ ਪੰਡਤ ਬੈਠੇ ਆ ਜੀ ਉੱਥੇ।
ਹਾਂ ਜਿਹੜੇ ਤੁਹਾਡੇ ਘਰ ਸੀਗੇ ਨਾ, ਆਹੋ ਪੰਡਤ ਤੇ ਤੇ ਛੱਪੜ ਵੀ ਸੀਗਾ ਉੱਥੇ? ਛੱਪੜ ਸੀਗਾ ਪਹਿਲਾਂ ਜੀ ਨਾਲ? ਛੱਪੜ ਸੀ ਉੱਥੇ ਜਿੱਥੇ ਖੂਹ ਆ। ਹਾਂ ਖੂਹ ਦੇ ਨਾਲ ਹੁਣ ਵੀ ਛੱਪੜ ਹੈਗਾ ਜੀ ਉੱਥੇ? ਅੱਛਾ ਜੀ, ਅੱਛਾ ਠੀਕ ਆ। ਨਾਲ ਹੀ ਸੀ ਕੋਈ ਉਹਨਾਂ ਦੇ ਘੁਮਾਰਾਂ ਦਾ ਮਸ਼ਹੂਰ ਸੀ, ਉਹਨਾਂ ਦੇ ਨਾਂ ਸੀ ਉਹ ਪਹਿਲਾਂ ਹੈ ਘੁਮਾਰ ਦਾ ਨਹੀਂ ਕਹੇ ਕਰਾਂਦੇ ਉਹਨਾਂ ਨੂੰ। ਕੁਮਾਰ ਮੁਸਲਮਾਨ ਸਾਂ ਸਿੱਖ ਸਾਂ? ਮੁਸਲਮਾਨ ਉਹ ਮੱਟੀ ਕੱਢੇ ਕਰਾਂਦੇ ਉੱਥੇ ਤੇ। ਤੁਹਾਡਾ ਗੁਆਂਢੀ ਕੋ ਨਹੀਂ ਕੁਛ ਕਿ ਹਿੰਦੂ? ਉਹਦੇ ਆਪਣੇ ਗੁਆਂਢੀ ਦਾ ਨਾਮ ਦੱਸੋ, ਉੱਥੇ ਹੀ ਹੋਣਗੇ, ਫਿਰ ਦੱਸੇਗਾ ਤੁਹਾਡਾ ਘਰ ਸਿੱਖ ਹੁੰਦੇ ਸੀ, ਹਿੰਦੂ ਕੋ ਤੁਹਾਡਾ ਨਿਸ਼ਾਨੀ ਐਵੇਂ ਦੱਸੋ। ਸਾਡਾ ਗੁਆਂਢੀ ਕੋਈ ਨਹੀਂ ਸੀ। ਉਹ ਦੂਸਰੇ ਪਾਸੇ ਤਰਫ ਹੈਗਾ ਸਾਡਾ ਮੁਸਲਮਾਨਾਂ ਦਾ ਇੱਕ ਪਾਸੇ ਪਿੰਡ, ਉਸ ਪਿੰਡ ਦੇ ਵਿੱਚ ਦੂਜੇ ਪਾਸੇ ਹਿੰਦੂ ਸੀ। ਉਹ ਹਿੰਦੂਆਂ ਦਾ ਕੀ ਨਾਮ ਸੀ? ਅੱਛਾ ਅੱਛਾ। ਹਿੰਦੂਆਂ ਦੇ ਬਟੇਰਾਂ ਦੇ ਨਾਂ ਆਹੋ ਜਿਹੜਾ ਚੌਧਰੀ ਸੀ ਉੱਥੇ ਲੱਛੀ ਬਾਹਮਣ। ਲੱਛੀ ਬਾਹਮਣ। ਹਾਂ ਹਾਂ ਠੀਕ ਹੈ ਠੀਕ ਹੈ। ਉਹਦੇ ਪੋਤਰੇ ਨੇ ਹੁਣ ਤੇ ਮੁੰਡਾ ਵੀ ਹੈ, ਉਹਦਾ ਮੁੰਡਾ ਦਾ ਔਲਾਦ ਤਾਂ ਹੈ ਨਹੀਂ ਸੀ ਉਹਨਾਂ ਦੇ ਜੀ ਕੋਈ? ਇਲਾਜ ਸੀ ਉਹ ਨਹੀਂ ਕੋਈ ਮਾਨੀ ਖਿਆਲ। ਇੱਕ ਅੱਛਾ ਇੱਕ ਬਡੇਰਾ ਸੀ ਬਾਬਾ ਸੁਗਨ ਕਹੇ ਕਰਾਂਦਾ ਇਹਨੂੰ, ਸੁਗਨ ਬਾਹਮਣ। ਅੱਛਾ ਅੱਛਾ ਜੀ। ਉਹ ਪਾਗਲ ਹੋ ਗਿਆ ਸੀ, ਸਜਾਈ ਹੋ ਗਿਆ ਸੀ। ਜਿਹੜਾ ਤੁਸੀਂ ਦੱਸ ਰਹੇ ਸੀ ਨਾ ਵੀ ਮੁਕੰਦੀ ਲਾਲ ਹੈ ਨਾ? ਆਹੋ ਉਹਦੇ ਮੁੰਡੇ 3-4 ਆ। ਹਾਂ ਮੈਂ ਦੇਖਿਆ ਮੁਕੰਦੀ ਲਾਲ। ਆਹੋ ਠੀਕ ਆ। ਉਹਨਾਂ ਦੇ ਨਾਮ ਦੇ ਨਹੀਂ ਤੁਹਾਨੂੰ? ਨਹੀਂ ਮੁੰਡਿਆਂ ਦਾ ਨਾਂ ਨਹੀਂ ਯਾਦ ਹੈ। ਇੱਕ ਦਾ ਨਾਂ ਯਾਦ ਹੈ, ਉਹ ਗੁੰਗਾ ਕਹੇ ਕਰਾਂਦਾ ਉਹਨੂੰ ਰਾਮ ਪ੍ਰਸਾਦ ਤਾ ਉਹਦਾ ਨਾਂ। ਬਾਬਾ ਬਚਿਆ ਕਿ ਨਹੀਂ? ਹਾਂ ਚੱਲਾ ਰਾਮ ਪ੍ਰਸਾਦ ਚੱਲਾ, ਉਹ ਵੀ ਦੇਖਿਆ ਜੀ। ਹਾਂ ਦੇਖਿਆ ਰਾਮ ਪ੍ਰਸਾਦ ਸਾਡਾ ਨਹੀਂ ਸੀ। ਮੈਂ ਨਾ ਉਹ ਭਾਈ ਉੱਥੋਂ ਇੱਕ ਬਾਬਾ ਹੈ ਕੋਈ, ਇਹ ਬਾਬੇ ਦੀ ਉਮਰ ਦਾ ਉਧਰ ਦਾ ਬਸ਼ਿੰਦਾ ਕੋਈ? ਬਸ਼ਿੰਦਾ। ਬਾਬੇ ਦੀ ਉਮਰ ਦਾ ਜੀ ਮੁਸ਼ਕਲ ਹੈ ਜੀ ਹੁਣ ਤਾਂ। ਅੱਛਾ ਜੀ। ਬਾਬੇ ਦੀ ਉਮਰ ਦਾ ਤਾਂ ਨਹੀਂ ਹੈਗਾ ਜੀ ਕੋਈ ਨਾ, ਮੈਂ ਜਾਂਚ ਸਾਰਾ ਪਿੰਡ 'ਚ ਕੋਈ ਘੱਟ ਉਮਰ ਦੇ ਆ ਸਾਰੇ। ਮੇਰੇ ਇੱਕ ਬਾਣੀਆਂ ਦਾ ਮੁੰਡਾ ਸੀ, ਸਾਧੂ ਦਾ ਨਾਂ ਸੀ, ਪਹਾੜੋ ਬਾਹਮਣ ਦਾ ਮੁੰਡਾ। ਇਹਨਾਂ ਖਜ਼ਾਨੀ ਸੀ ਉਹ ਬਨਿਆਣੀ ਸੀ, ਚਬਾਰਾ ਸੀ ਉਹਦਾ ਬੜਾ ਉੱਚਾ ਚਿੱਟਾ ਚਬਾਰਾ। ਉਹਦੀ ਵੀ ਸੁਣੋ, ਕੀ ਸੁਣਿਆ ਕਰੋ। ਹਾਂ ਜੀ ਹਾਂ, ਜਿਹੜਾ ਤੁਸੀਂ ਸਾਧੂ ਦੱਸ ਰਹੇ ਹੋ ਜੀ ਸੁਣਿਆ ਸੀ। ਹਾਂ ਲੈ ਤੇ ਉਹਦੇ ਮੁੰਡੇ ਦੇਖੇ ਆ ਜੀ ਸਾਧੂ ਦੇ। ਹਾਂ ਉਹ ਬਾਣੀਆਂ ਹੁੰਦੇ ਸੀਗੇ, ਸਾਧੂ ਬਾਣੀਆਂ ਹੈ ਜੀ। ਸਾਧੂ ਨਾਂ ਸਾਧੂ ਸਾਧੂ ਬਸ ਉਹਦੀ ਬਾਣੀਆਂ ਸੀ ਉਹ, ਸਾਡਾ ਨਹੀਂ ਇੱਕ ਸੀ। ਮੋਲੜ ਬਾਣੀਆਂ, ਇੱਕ ਮੋਲੜ ਬਾਣੀਆਂ ਹੁੰਦਾ ਸੀ। ਆਹ ਮੋਲੜ ਇੱਕ ਮੋਲੜ ਬਾਣੀਆਂ ਸੀ ਉੱਥੇ, ਔਰ ਇੱਕ ਮੋਲਗੜ ਦਾ ਲੈਂਦੇ ਰਹੇ ਜੀ। ਇੱਕ ਮੋਲਗੜ ਬਾਣੀਆਂ ਸੀ ਉੱਥੇ। ਹਾਂ ਮੋਲੜ। ਆਹੋ ਅੱਛਾ। ਹਾਂ ਯਾਰ ਤੇ ਤਿੰਨ ਭਰਾ ਹੋਰ ਸੀ, ਵਾਹ ਉਹਦੇ ਨਾਂ ਮੈਂ ਭੁੱਲ ਗਿਆ ਹੁਣ। ਤਿੰਨ ਭਰਾ ਸੀ, ਉਹ ਵੀ ਬਾਣੀਏ ਥੋੜ ਹੈ, ਤਿੰਨ ਪਹਾੜ ਵੱਡੇ ਹੋਈ ਅਸੀਂ ਘਰ ਉਹਨੇ ਖੱਤਰੀਆ ਪੰਨਾ ਬਾਣੀਆਂ। ਪੰਨਾ ਬਾਣੀਆਂ ਆ ਕਹਿੰਦੇ। ਪੰਨਾ ਤੇ ਪੁੰਨੂ ਦੋ ਭਰਾ ਸੀ, ਤੇ ਇੱਕ ਭਰਾ ਹੋਰ ਸੀ, ਉਹਨਾਂ ਦਾ ਮੈਂ ਨਾਂ ਭੁੱਲ ਗਿਆ ਨਿੱਕੇ ਦਾ। ਬੁੱਲਾ ਬਾਣੀਆਂ, ਬੁੱਲਾ ਬੁੱਲਾ ਬਾਣੀਆਂ ਵੀ ਆਏ ਸੀ। ਹਾਂ ਇੱਕ ਕੁੰਦਨ ਬਾਣੀਆਂ ਸੀ, ਸਮਾਲਾਬਾਦ ਤੇ ਆਇਆ ਸੀ। ਹਾਂ ਅੱਛਾ ਅੱਛਾ ਜੀ, ਅੱਛਾ ਜੀ। ਹੁਣ ਉਹ ਵੀ ਸ਼ਾਇਦ ਹੁਣ ਠੀਕ ਹੈ, ਤੈਨੂੰ ਪਤਾ ਲੱਗ ਗਿਆ ਬਾਬਾ ਪਿੰਡ ਤੇਰਾ ਹੀ ਹੈ ਨਾ ਇਹ? ਹਾਂ ਮੇਰਾ ਪਿੰਡ ਆ। ਚਲੋ ਉਹ ਨਾਂ ਲੈ ਗਿਆ ਮੇਰੇ ਪਿੰਡ ਅਸੀਂ ਕੇ। ਉੱਥੇ ਠੀਕ ਹੈ ਜੀ, ਅਸੀਂ ਬਾਂਗਲੇ ਵਾਲੀ ਥਾਂ ਤੇ ਰਹਿੰਦੇ ਹਾਂ, ਅਸੀਂ ਵੀ ਮੁਸਲਮਾਨ ਲੋਹਾਰ ਹਾਂ ਅਸੀਂ। ਹਾਂ ਲੋਹਾਰ ਆ ਕੇ ਉੱਥੇ ਦੁਕਾਨ ਸਾਡੇ ਨਾਲ ਹੀ ਸੀ, ਬੰਗਲੇ ਦੇ ਪਿਛਲੇ ਪਾਸੇ। ਇਹ ਆਂਦੇ ਨੇ ਅਸੀਂ ਦੂਸਰੇ ਪਿੰਡ ਚੋਂ ਆਏ ਆ, ਅਸੀਂ ਵੀ ਮੁਸਲਮਾਨ ਲੋਹਾਰ ਹਾਂ। ਹੋ ਸਕਦਾ ਮੇਰੇ ਸਿਰ ਨਿਓਲੇ ਦੇ ਨਾਲ ਅਲੀਪੁਰ ਆ ਜਿਹੜਾ। ਅਲੀਪੁਰ ਦੇਖਿਆ ਮੇਰਾ। ਹਾਂ ਉੱਥੇ ਮੇਰਾ ਬਾਬਾ ਜੀ ਆਏ ਸੀਗੇ ਜੀ। ਠੀਕ ਆ ਗਏ ਉਹ ਪਿੱਛੋਂ ਸਾਡੇ ਆਏ ਨਾ, ਪਹਿਲਾਂ ਕੋਈ ਨਹੀਂ ਸੀ ਆਇਆ। ਹਾਂ ਅਸੀਂ ਬਾਅਦ ਚ ਆਏ ਜੀ, ਬਾਅਦ ਚ। ਠੀਕ ਹੈ ਜੀ ਠੀਕ ਹੈ। ਨਹੀਂ ਜਿਹੜੇ ਤੁਹਾਡੇ ਪਿੰਡ ਮੁਸਲਮਾਨ ਲੋਹਾਰ ਸੀ ਉਹਨਾਂ ਦੇ ਕੀ ਨਾਂ ਸਨ? ਪੀਰ ਬਖਸ਼ ਪੀਰਾ ਕਹਿ ਕੇ ਰਹਿੰਦੇ। ਉਹ ਤਾਂ ਚਲੇ ਗਏ ਸੀਗੇ ਜੀ 47 ਚ। ਅੱਛਾ ਅੱਛਾ, ਮੈਂ ਸ਼ਾਇਦ ਤੁਹਾਡੇ ਰਿਸ਼ਤੇਦਾਰ ਨੂੰ ਨਾ, ਹੁਣ ਤਾਂ ਕਰਕੇ ਬਾਬੇ ਨੂੰ ਪੁੱਛਣਾ ਪਿਆ। ਸਾਡੇ ਰਿਸ਼ਤੇਦਾਰ ਨਹੀਂ ਸੀਗੇ, ਸਾਡੇ ਰਿਸ਼ਤੇਦਾਰ ਸੀ ਮਸਿੰਗਲ ਵਾਲੇ, ਅੱਛਾ ਅੱਛਾ ਜਿਹੜੇ ਲਾਹੌਰ ਚ ਰਹਿੰਦੇ ਆ ਹੁਣ ਜੀ। ਸਹੀ। ਲਾਹੌਰ ਚ ਰਹਿੰਦੇ ਆ। ਹੁਣ ਬਾਬੇ ਦਾ ਘਰ ਢਾਹ ਦਿੱਤਾ ਹੈ ਕਿ ਦੁਬਾਰਾ ਬਣਾਇਆ ਕਿ ਉਹੀ ਹੈ? ਤੇ ਕੌਣ ਰਹਿੰਦਾ ਹੈ? ਕੌਣ ਰਹਿੰਦਾ ਉੱਥੇ ਹੁਣ? ਬਾਬੇ ਦਾ ਘਰ ਤਾਂ ਜੀ ਹੁਣ ਢਾਇਆ ਗਿਆ, ਉੱਥੇ ਰਹਿੰਦੇ ਆ। ਹੁਣ ਪਾਕਿਸਤਾਨ ਤੋਂ ਗਏ ਹੋਏ ਪੰਡਤ ਰਹਿੰਦੇ ਨਹੀਂ ਤੇ ਪਾਕਿਸਤਾਨੋਂ ਇੱਥੋਂ ਗਏ। ਆਹੋ ਜੀ ਉੱਥੇ ਕਿਤੇ ਇਹ ਸਾਡਾ ਮੌਲਵੀ ਨਹੀਂ ਹੁੰਦਾ, ਉਹਨਾਂ ਦਾ ਪੰਡਤ ਹੁੰਦਾ ਹਿੰਦੂਆਂ ਦਾ। ਉਹ ਪੰਡਤ ਘਰ ਕੋਈ ਰਹਿ ਰਿਹਾ ਉੱਥੇ। ਆਹੋ ਤੇ ਜਿਹੜੇ ਬਾਂਗਲਾ ਦੱਸਦੇ ਆ ਨਾ, ਬਾਂਗਲਾ ਸੀ ਕੋਈ ਇਹਨਾਂ ਦਾ ਸਾਂਝਾ ਘਰ ਸੀਗਾ। ਮਸਜਿਦ ਦੇ ਨਾਲ ਸੀ ਕੰਧ, ਕਿਸੇ ਮਸਜਿਦ ਦੀ ਤੇ ਬੰਗਲੇ ਦੀ ਇੱਕ ਕੰਧ ਸੀ ਸਾਂਝੀ। ਮਸਜਿਦ ਦਾ ਤਾਂ ਅਸੀਂ ਦੇਖੀ ਨਹੀਂ ਮਸਜਿਦ ਜੀ। ਉੱਥੇ ਇੱਕ ਕੱਚਾ ਮਕਾਨ ਹੁੰਦਾ ਸੀਗਾ, ਦੋਨੋਂ ਪਾਸੇ ਦਰਵਾਜ਼ੇ ਸੀਗੇ ਉਹਦੇ। ਬਸ ਕੱਚੀ ਮਸਜਿਦ ਸੀ, ਕੱਚੀ ਸੀ। ਹਾਂ ਤੇ ਦੋਨੇ ਪਾਸੇ ਦਰਵਾਜ਼ੇ ਸੀਗੇ, ਆਰ-ਪਾਰ ਤੇ ਉੱਚੇ ਥਾਂ ਤੇ ਬਣੀ ਹੋਈ ਸੀਗੀ ਜੀ ਉਹ। ਠੀਕ ਆ। ਇੱਕ ਕਮਰਾ ਹੁੰਦਾ ਸੀਗਾ ਜੀ।
ਹੋਰ ਬਾਬਾ ਜੀ ਦੱਸੋ, ਪੁੱਛੋ ਕਿ ਖੂਹ ਕਿੱਥੇ ਸੀ? ਅੱਛਾ ਖੂਹ ਤੋਂ ਦੱਸਿਆ ਹਾਂ। ਇੱਕ ਉੱਥੇ ਪਰਾਂ ਘੁਮਾ ਦਿੰਦੇ ਸੀ ਉੱਥੇ ਗੱਡਰੀਆਂ ਸੀ ਭੇਡਾਂ ਚਾਰਨ ਵਾਲਾ। ਹਾਂ ਜੀ ਹੈਗੇ ਦੋ ਭਾਈ ਸੀਗੇ ਗੜਰੀਆਂ ਦੇ ਹੁਣ। ਆ ਬਚਨਾ ਤੇ ਸਰਦਾ ਤੇ ਬਚਨਾ ਸੀ ਦੋ ਭਰਾ। ਰੁਲੀਏ ਦੇ ਉਹ ਮੁੰਡੇ ਸੀ, ਰੁਲੀਏ ਦੇ ਮੁੰਡੇ ਸੀ। ਹਾਂ ਠੀਕ ਹੈ ਹੈਗੇ ਉਹ ਮਰ ਗਏ ਜੀ, ਹੁਣ ਤਾਂ ਫੌਤ ਹੋ ਆਹ ਜੀ ਸਾਡੇ ਤੇ ਬਡੇਰੇ ਸੀ। ਨਾਲ ਹੀ ਸਾਡਾ ਉੱਥੇ ਦਰਬਾਰ ਸੀ ਨੌਕ ਜਾ ਕਹੇ ਕਰਾਂਦੇ ਨੌਕ ਜਾ ਪੀਰ। ਹੈਗਾ ਜੀ ਹੁਣ ਵੀ ਆਇਆ ਹਾਂ ਹੁਣ ਉੱਥੇ ਲੈਟਰ ਲੂਟਰ ਪਾ ਕੇ ਬਹੁਤ ਵੱਡੀ ਬਿਲਡਿੰਗ ਬਣਾਤੀ ਜੀ ਉੱਥੇ। ਹਾਂ ਦਰਬਾਰ ਹੁਣ ਵੀ ਆ, ਵੱਡੀ ਬਿਲਡਿੰਗ ਕਰ ਹਾਂ ਦਿੱਤੀ। ਜੀ ਪਚਲ ਦੇ ਦਰਬਾਰ ਜੀ। ਹਾਂ ਅੱਛਾ ਇੱਕ ਇਧਰਲੇ ਪਾਸੇ ਜਿੱਥੇ ਬਾਗ ਕਹਿੰਦੇ ਸੀ ਨਾ, ਬਾਗ ਪਿੰਡ ਦੇ ਨਾਲ ਉੱਥੇ ਖੂਹ ਸੀ, ਸਾਰਾ ਪਾਣੀ ਉੱਥੇ ਵੀ ਹੱਥਾਂ ਬਾਲਟੀਆਂ ਨਾਲ ਭਰਦੇ ਸੀ। ਬਾਗ ਵਾਲਾ ਖੂਹ ਕਹੇ ਕਰਾਂਦੇ, ਛੱਪੜ ਸੀ ਨਾਲ ਉੱਥੇ। ਚਾਹ ਠੰਡੀ ਹੋ ਗਈ। ਅਸੀਂ 3 ਖੂਹ ਦੇਖੇ ਜਾਂਦੇ, ਉੱਥੇ 3 ਖੂਹ ਸੀਗੇ ਸਾਡੇ ਜਦ ਅਸੀਂ ਦੇਖਿਆ ਨਾ, ਛੋਟੇ ਸੀਗੇ ਨਾ। ਠੀਕ। ਅਸੀਂ 3 ਖੂਹ ਚੱਲਦੇ ਦੇਖਿਆ। ਇੱਕ ਤਾਂ ਰਾਜਪੂਤ ਜਿਹੜੇ ਨੂਨਗਰਾ ਦੇ ਮਹੱਲੇ ਸੀਗਾ ਜੀ। ਆਹੋ ਆਏ ਸੀ ਹੈ ਜੀ ਨਾ ਛੋਟੇ ਰੂ ਵਾਲੇ ਪਾਸੇ। ਹਾਂ ਛੋਟੇ ਵਾਲੇ ਪਹੇ ਦੇ ਉੱਤੇ ਸੀ ਕਬਰਾਂ ਦੇ ਨਾਲ। ਅੱਛਾ ਉੱਧਰ ਸੀ ਕਬਰਸਤਾਨ ਪਹਿਲਾਂ ਹਾਂ ਛੋਟੇ। ਕਬਰਸਤਾਨ ਉੱਧਰ ਹੀ ਸੀ, ਛੋਟੇ ਰੂ ਦੇ ਰਸਤੇ ਦੇ ਨਾਲ। ਅੱਛਾ ਖੂਹ ਬਾਹਮਣਾਂ ਦਾ ਸੀ ਰਾਹ ਦੇ ਉੱਤੇ, ਐਰੂ ਵਾਲੇ ਰਾਹ ਦੇ ਉੱਤੇ ਬਾਹਮਣਾਂ ਦਾ ਖੂਹ ਸੀ ਸਾਡੇ ਪਿੰਡ ਦੀ ਹਾਦੇ ਦੇ ਵਿੱਚ। ਕਬਰਸਤਾਨ ਹੈ ਬਾਬੇ ਦਾ ਕੋਈ ਨਾ? ਕਬਰਸਤਾਨ ਹੈ ਕਿ ਖਤਮ ਕਰਤਾ? ਕੀ ਜੀ ਬਾਬਾ ਪੁੱਛਦਾ ਕਬਰਸਤਾਨ ਹੈ ਕਿ ਖਤਮ ਕਰ ਦਿੱਤਾ? ਹੁਣ ਤੇ ਕਬਰਸਤਾਨ ਇੱਧਰ ਤੇ ਆ ਜੀ, ਘੁਮਾਰ ਵੱਜਣੇ ਵਾਲੀ ਸੜਕ ਤੇ ਆ। ਠੀਕ ਆ, ਚੁੰਮੋ ਨੂੰ ਜਾ ਜਿਹੜੀ ਸੜਕ ਚੁੰਮੋ ਨੂੰ ਜਾ ਜੀ। ਹਾਂ ਘੁਮਾਰ ਵੱਜਣਾ ਤੇ ਚੰਮੋ ਕੰਗਵਾਲ। ਹਾਂ ਕੰਗਵਾਲ ਤੇ ਨਵਾਂ ਗਾਉਂ ਲੱਗੀ ਸੀ ਚੁੰਮੋ ਦੇ। ਮੈਂ ਕੰਗਵਾਲ। ਕੰਗਵਾਲ ਚੌਦਾ ਸੀ ਸਾਡੇ ਆਇਰ ਦੇ ਨਾਲ ਹੀ ਸੀ ਕੰਗਵਾਲ ਤੋਂ। ਹਾਂ ਜ਼ਮੀਨ ਆ ਇੱਕ ਕੰਗਵਾਲ ਤੇ ਰਿੱਥੇ ਖੇੜਾ ਨਵਾਂ ਘਮਾਰ ਮਾ ਜਿਹੜਾ ਡੋਗਰ ਸੀ ਉੱਥੇ। ਹਾਂ ਨੇੜੇ ਸੀਗੇ ਜੀ। ਆ ਘਮਾਰ ਮਾ ਜਿਹੜਾ ਸਾਡੇ ਆਦੇ ਦੇ ਨਾਲ ਸੀ। ਕਰੀ ਜਾ ਬਾਬਾ ਗੱਲਾਂ ਜਿੰਨੀਆਂ ਮਰਜ਼ੀ ਕਰ, ਖੁੱਲ ਕੇ ਕਰ। ਹਾਂ ਤੇ ਉਹ ਤੋਂ ਖੈਰ ਤਿੰਨੇ ਦੱਸਿਆ ਜੋ ਭਰਾ ਸਾਡੇ ਤੇ ਵਡੇਰੇ ਸੀ, ਸਾਡੇ ਤੇ ਬੜੇ ਲਗਾਉਂਦੇ ਹੋ। ਕੀ ਨਾਮ ਸੀ ਨਾ ਦੱਸੋ? ਸਰਦਾ ਤੇ ਬਚਨਾ ਅੱਛਾ ਤੇ ਰੁਲੀਆ ਦਾ ਉਹਨਾਂ ਕੇ ਪਿਓ ਕੇ ਨਾਂ ਤੇ ਦਾਦੇ ਕੇ ਨਾਂ ਕੁੰਡੀਆ था। ਉਹਦੀ ਵੀ ਸੁਣ ਰਹਾ ਆਪਾਂ। ਠੀਕ ਹੈ ਜੀ। ਉਸकी भी सुनो ना। ਉਹਨਾਂ ਦੇ ਹੁਣ ਤਾਂ ਮੁੰਡੇ ਨੇ ਉਹਦੇ ਜੀ ਬਸ। ਹਾਂ ਠੀਕ ਹੈ ਜੀ। ਬਾਬੇ ਦਾ ਹਾਂ ਤੇ ਜਿਹੜਾ ਹੁਣ ਇੱਧਰ ਤੁਸੀਂ ਕਹਿ ਰਹੇ ਸੀ ਨਾ ਪਿੱਛੇ ਤੋਂ ਅੱਗੇ ਸਿੱਖ ਦਾ ਪਿੰਡ ਸੀਗਾ ਨਾ, ਉਹ ਹੈਗਾ ਮਤਾਬਗੜ੍ਹ। ਮਤਾਬਗੜ੍ਹ ਤੇ ਕੋਈ ਸੁਣਿਆ ਨਹੀਂ। ਕਦੇ? ਮੈਂ ਦੇਵੀਗੜ੍ਹ ਕੱਚੀ ਦੇਵੀਗੜ੍ਹ। ਦੇਵੀਗੜ੍ਹ ਆਇਆ ਸੀ, ਸਿੱਖਾਂ ਦਾ ਸੀ। ਹਾਂ ਉਹੀ ਹੈ ਸਿੱਖਾਂ ਦਾ ਪਿੰਡ ਅੱਗੇ। ਹਾਂ ਦੇਖਿਆ। ਪਿੱਛੇ ਤੋਂ ਅੱਗੇ ਸੀਗਾ। ਅੱਛਾ ਨਾਲ ਹੀ ਇੱਧਰ ਵੈਸੇ ਸਮੈਲਪੁਰ। ਹਾਂ ਸਮੈਲਪੁਰ ਵੀ ਹੈਗਾ ਜੀ। ਉੱਥੇ ਉਰਲੇ ਪਾਸੇ ਜਿਹੜਾ ਖੂਹ ਸੀ ਬਾਹਮਣਾਂ ਦਾ ਸੀ, ਉਹ ਸਾਡਾ ਪਿੰਡ ਦੇ ਹੱਥ ਦੇ ਵਿੱਚ ਸੀ। ਠੀਕ ਹੈ ਜੀ। ਉਹਦੇ ਤੇ ਅਸੀਂ ਵਾਹੀ ਕਰਾਂਦੇ। ਠੀਕ ਹੈ ਕਾਲੀ ਨਾ ਮੈਂ ਬਾਬਾ ਜੀ ਤੁਹਾਡਾ ਦਿਲ ਕਰਦਾ ਆਪਣਾ ਪਿੰਡ ਦੇਖਣ ਨੂੰ? ਵੇਖਣ ਸਾਡੇ ਵੇਖਣ ਤੇ ਦਿਲ ਕਰਾ, ਪਰ ਸਾਡਾ ਕੋਈ ਮੁਸਲਮਾਨ ਤੋਂ ਫਿਰ ਤਾਂ ਹਾਂ ਮੁਸਲਮਾਨ ਹੀ ਕੌਣ ਹੈ? ਆ ਮੁਸਲਮਾਨ ਹੀ ਬਾਬਾ ਮੇਰਾ ਦਿਲ ਤੋਂ ਕਰਾ, ਹਾਂ। ਪਰ ਸਾਡਾ ਤਾਂ ਤੱਕ ਨਹੀਂ ਹੈ, ਇਸ ਲਈ ਖਰਚਾ ਹੁੰਦਾ। ਜੇ ਤੈਨੂੰ ਉੱਥੇ ਕੋ ਬੁਲਾਏ ਖਰਚਾ ਲਾਏ ਫਿਰ ਜਾਏਗਾ ਉੱਥੇ? हाँ बाबा जाना इंशाल्लाह ताला मैं ਆਪਣਾ ਪਿੰਡ ਵੇਖਣ। ਅੱਛਾ पर खर्चा मेरे पास कोई नहीं है, झूठ की मारा बंदा मुसलमान हो मैं रोटी पानी हो जाए खावांगा। ਉਹ ਮੁਸਲਮਾਨ ਹੀ ਜਿਹਦੇ ਨਾਲ ਗੱਲ ਕਰਾਣ ਦੇ ਫਿਰ ਮੁਸਲਮਾਨ ਹੀ ਹੈ। ठीक है मैं दूसरे पिंडों आया हूं देख। ਨਹੀਂ ਇਸੇ ਪਿੰਡ 'ਚ ਹੀ ਰਹਿਣ ਦੇ ਨੇ। ठीक है ਇਹ ਪਹਿਲਾਂ ਬਾਹਰ ਰਹਿੰਦੇ ਹਨ, ਹੁਣ ਤੁਹਾਡੇ ਪਿੰਡ ਦੇ ਵਿੱਚ ਨੇ। ਤੁਹਾਡੇ ਪਿੰਡ ਦੇ ਹੁਣ ਵਸਿੰਦੇ ਨੇ ठीक है ਇੱਥੇ ਘਰ ਇਹਨਾਂ ਲਈ ਲਿਆਣ ਕੇ ਤੇ ਉੱਥੇ ਰਹਿ ਰਹੇ ਨੇ। और देख ले जदे मैं ਮੁਸਲਮਾਨਾਂ ਦਾ ਇੱਕ ਕਾਰਖਾਨਾ ਹੁੰਦਾ ਸੀਗਾ ਜੀ। मुसलमाना ਕਰਦਾ ਉਹਨੇ ਤਰਖਾਣ। आहो ਉਹ ਇੱਥੇ ਬੈਠੇ ਸਾਡੇ ਪਿੰਡ 'ਚ ਇੱਥੇ ਗੋਬਿੰਦ ਪਹਿਲੇ ਬੈਠੇ ਆ ਇਹਨੂੰ ਕਿ ਲੁਹਾਰ ਸਰਕਾਰ ਜਿਹੜੇ ਹਾਂ ਬੈਠੇ ਤਾਂ ਹੈਗੇ ਆ। ਜਿਹੜਾ ਹੁਣ ਕੋਈ ਕੰਮ ਕਰਨ ਵਾਲੇ ਨੂੰ ਕਾਰਖਾਨਾ ਵੀ ਕਹਿੰਦੇ ਸੀ ਜੀ ਪਹਿਲਾਂ। ਕਾਰਖਾਨਾ ਤਾਂ ਕੋਈ ਸੀ, 6-7 ਭਰਾ ਸੀ। ਉਹ ਸਾਰੇ ਗਲੀ ਦੇ ਵਿੱਚ ਕੰਮ ਕਰੇ ਕਰਾਉਂਦੇ ਪਿੰਡ ਦਾ ਸੇਫ ਦਾ। ਅੱਛਾ ਸੇਵ ਦਾ ਕੰਮ ਕਰਦੇ ਸੀ ਨਾ, ਉੱਥੇ ਹੈਗੀ ਥਾਂ ਉਹਨਾਂ ਦੀ, ਸਾਨੂੰ ਮਿਲ ਗਈ ਉਹ ਵੀ। ਅੱਛਾ ਨਾਲ ਹੀ ਸੀ ਇੱਕ ਸਾਡਾ ਬੰਦਾ
ਲਦੀਆ ਉਹਦੇ ਨਾਂ ਤੇ ਉਹਦੇ 7 ਪੈਲੀਆਂ ਸੀ ਉਸ ਪਿੰਡ ਦੇ ਵਿੱਚ ਸਾਡੇ। ਲਦੀਆ ਉਹਦਾ ਨਾਂ ਸੀ ਸਰਕਾਰਾਂ ਦੇ ਨਾਲ ਹੀ। ਅੱਲਾ ਦੀ ਆ ਹਾਂ ਲਦੀਆ ਇੱਥੇ ਬੱਬਰੀ ਬੈਠਿਆ। ਅੱਛਾ ਅੱਛਾ ਬੱਬਰੀ ਬੈਠਿਆ। ਹਾਂ ਚਲੋ ਤਾਂ ਫਿਰ ਪਹਿਲਾਂ ਉਹਨੂੰ ਜਾਣਦੇ ਉਦੋਂ ਪਹਿਲਾਂ ਚਲੇ ਗਿਆ ਨਾ ਸਾਡੇ। ਚੱਲ ਗਿਆ ਤੇ ਸਾਡੇ ਕੋਲ ਆ ਗਿਆ ਵਾ। ਕੌਣ ਸੀ ਅੱਛਾ, ਦਾਦਾ? ਠੀਕ ਹੈ। ਸਾਡਾ ਅੱਜ ਨਹੀਂ ਅਸਲ ਦਾ ਸਹੁਰਾ ਦੁਕਾਨ ਵਾਲਾ। ਆਹੋ। ਇਹਦਾ ਸਹੁਰਾ ਸੀ ਉੱਥੇ ਬੱਬਰੇ ਬੈਠੇ ਹੁਣ 7 ਪੈਲੀਆਂ ਸੀ ਉਹਦੀ। ਹੋਰ ਕਿਸੇ ਦੀ ਉਹਨਾਂ ਨੇ ਮੁਸਲਮਾਨ ਨੇ ਨਾ। ਜੇ ਸਰ ਜੀ ਬਾਬਾ ਆਏ ਤੇ ਤੁਸੀਂ ਸਾਂਭ ਲਓਗੇ ਬਾਬੇ ਨੂੰ? ਹਾਂ ਜੀ ਹਾਂ ਜ਼ਰੂਰ ਸਾਂਭਾਂਗੇ। ਸਾਰਾ ਪਿੰਡ ਸਾਂਭੇਗਾ ਜੀ, ਕੋਈ ਗੱਲ ਨਹੀਂ। ਬਾਕੀ ਗੈਰ ਮੁਸਲਿਮ ਬਹੁਤ ਵਧੀਆ ਸਾਡੇ ਇੱਧਰ ਪਿੰਡ। ਅੱਛਾ ਜੀ, ਬਾਬਿਆਂ ਨੂੰ ਦਿਲ ਕਰਦਾ ਹੈ ਵੇ ਬਾਕੀ ਦਾ ਬਾਬਾ ਨੂੰ ਵਡੇਰਾ ਹੋ ਗਿਆ। ਨਹੀਂ ਬਾਬਾ ਆ ਜਾਵੇ ਜੀ, ਕੋਈ ਚੱਕਰ ਨਹੀਂ ਇਨਸ਼ਾਅੱਲਾ। ਅੱਛਾ ਜੀ, ਦਿਖਾ ਦਾਂਗੇ ਪਿੰਡ। ਬਸ ਠੀਕ ਹੈ। ਚਲੋ ਇਨਸ਼ਾਅੱਲਾ ਬਾਬਾ ਜਿੰਦਾ ਰਿਹਾ ਵੇਖ ਕੀ ਹੋਏਗਾ। ਬਾਬੇ ਦੀ ਸੇਵਾ ਕਰਨੀ ਵੀ ਚੰਗੀ ਉੱਥੇ। ਉੱਥੇ ਹਾਂ ਸੇਵਾ ਕਰਾਂਗੇ ਇਨਸ਼ਾਅੱਲਾ। ਹਾਂ। ਦਿਲ ਤੋਂ ਕਰਾ ਸਾਡਾ ਦੇਖਣ ਨੂੰ। ਬਾਬਿਆ ਆ ਜਾਓ ਜੀ, ਅੱਛਾ। ਦਿਖਾ ਦਾਂਗੇ ਤੁਹਾਨੂੰ ਸਾਰਾ ਕੁਝ। ਅੱਛਾ ਆਪਣੇ ਪਿੰਡ ਦੇ ਐਰੂ ਕਲਾਂ ਦੇ ਬੰਦੇ ਨਾਲ ਗੱਲ ਕਰਕੇ ਕਿਵੇਂ ਦਾ ਲੱਗਾ ਤੁਹਾਨੂੰ? ਖੁਸ਼ ਹੋਏ ਹੋ? ਕੀ ਹੋਈ? ਹਾਂ ਕੋਈ ਖੁਸ਼ੀ ਕਿ ਨਹੀਂ ਹੈ ਹਾਂ। ਮੈਨੂੰ ਜਿਹੜੇ ਉਹਨਾਂ ਨੇ ਦੱਸਿਆ ਵੀ ਠੀਕ ਹੈ ਮੈਂ ਆਇਆ। ਮੈਂ ਕਿਹਾ ਤੁਹਾਡੀ ਹੁਣ ਗੱਲ ਕਰਾਈ ਹੈ ਤੁਹਾਡੇ ਪਿੰਡ ਐਰੂ ਕਲਾਂ ਦੇ ਬੰਦੇ ਨਾਲ। ਆਹੋ। ਚੜ੍ਹਦੇ ਪੰਜਾਬ ਜਿੱਥੇ ਤੁਸੀਂ ਆਏ ਆਪਣੇ ਪਿੰਡ ਵਿੱਚੋਂ, ਇੰਡੀਆ ਚੋਂ, ਆਹੋ। ਉੱਥੋਂ ਦੇ ਬੰਦੇ ਨੇ ਤੁਹਾਡੀ ਗੱਲ ਕਰਾਤੀ। ਖੁਸ਼ ਜੀ ਹੁਣ? ਹਾਂ ਕੋਈ ਗੱਲ ਕਰਕੇ ਖੁਸ਼ ਹੋ? ਹਾਂ ਕਰਾ ਦੇ। ਇਹ ਸਾਰੇ ਪਿੰਡ ਮਾ ਦੇ ਬੋਰਿਆ ਸਮਝ ਆਊਗਾ। ਆਹੋ ਇਸ ਪਾਸੇ ਤੇ ਆ ਕੇ ਬੈਠ ਗਿਆ। ਮਾਰ ਗਿਆ ਜੀ ਕਮਾਲ ਦੀ ਗੱਲ। ਸਿਸਟਮ ਤੁਹਾਡੇ ਪਿੰਡ ਦੇ ਵਿੱਚ। ਆਹੋ ਮੈਂ ਸਮਝ ਗਿਆ। ਜਿਬ ਤੱਕ ਖੁਸ਼ ਤਾਂ ਆ ਨਾ ਕਿ ਮੇਰੀ ਗੱਲ ਹੋਈ ਹੈ, ਮੇਰਾ ਪਿੰਡ ਜੇ ਹੈ ਉਹ ਮਾਂ ਵੀਡੀਓ ਤਾਂ ਵਿਖਾਈਏ ਤੁਹਾਨੂੰ ਆਪਣਾ, ਤੁਹਾਡਾ ਪਿੰਡ ਵੇਖਣ ਨੂੰ ਦਿਲ ਕਰਦਾ ਹੈ? ਪਿੰਡ ਵਿਖਾ ਦਈਏ ਤੁਹਾਡਾ? ਦਿਖਾ ਦੇ। ਹਾਂ ਜੀ ਵੇਖ ਹੈਂ? ਹਾਂ ਵਿਖਾ ਦਈਏ ਹੁਣੇ ਹੀ? ਹਾਂ ਹੁਣ ਦਿਖਾਓ। ਚਲੋ ਜੀ ਵਿਖਾ ਮੈਂ ਦੱਸ ਦਿੰਦੇ। ਦਿਆਂਗਾ। ਠੀਕ ਹੈ ਭਾਜੀ, ਤੁਹਾਡੀ ਬੜੀ ਮਿਹਰਬਾਨੀ ਹੈ। ਅਸਲਾਮ ਵਾਲੇਕੁਮ। ਦੇਖੋ ਜੀ, ਜਿਹੜਾ ਹੈਗਾ ਜੀ ਪਿੰਡ ਐਰੂ ਕਲਾਂ, ਜ਼ਿਲ੍ਹਾ ਪਟਿਆਲਾ, ਪੰਜਾਬ, ਇੰਡੀਆ ਦਾ ਜੀ। ਤੇ ਇੱਕ ਜਿਹੜੀ ਵੀਡੀਓ ਆਈ ਸੀ ਕਿ ਬਜ਼ੁਰਗਾਂ ਦੀ ਪਾਕਿਸਤਾਨ ਤੋਂ ਜੀ, ਤੇ ਉਹ ਪਿੰਡ ਐਰੂ ਕਲਾਂ ਦੇ ਰਹਿਣ ਵਾਲੇ ਸਨ। ਤੇ ਉਹਨਾਂ ਨੇ ਇੱਥੇ ਕਈ ਚੀਜ਼ਾਂ ਜ਼ਿਕਰ ਕੀਤਾ ਸੀਗਾ, ਜਿਨ੍ਹਾਂ 'ਚ ਇੱਕ ਉਹਨਾਂ ਨੇ ਬੰਗਲੇ ਵਾਲੀ ਥਾਂ ਦਾ ਵੀ ਜ਼ਿਕਰ ਕੀਤਾ ਸੀਗਾ। ਤੇ ਇਹ ਜੋ ਤੁਸੀਂ ਸੱਜੇ ਪਾਸੇ ਦੇਖ ਰਹੇ ਹੋ ਜੀ, ਜਿੱਥੇ ਮਕਾਨ ਬਣੇ ਹੋਏ ਨੇ ਜੀ, ਇਹ ਬੰਗਲੇ ਵਾਲੀ ਥਾਂ 'ਤੇ ਹੀ ਬਣੇ ਹੋਏ ਨੇ ਜੀ। ਤੇ ਇਹ ਮਕਾਨ ਵੀ ਸਾਹਮਣੇ ਜਿਹੜਾ ਸੱਜੇ ਵਾਲਾ ਜੀ, ਤੇ ਇਹ ਜਿਹੜੀ ਗਲੀ ਹੈ ਜੀ, ਤੇ ਸਾਹਮਣੇ ਬੰਗਲੇ ਵਾਲੀ ਤੋਂ ਜਗ੍ਹਾ ਜਾਂਦੀ ਸੀਗੀ ਜੀ। ਤੇ ਇਹ ਗਲੀ ਸਾਰੀ ਬੰਗਲੇ ਦੇ ਥਾਂ ਦੇ ਨਾਲ ਘੁੰਮਦੀ ਹੈ ਜੀ। ਦੋ ਪਾਸੇ ਨੂੰ ਇਸ ਬੰਗਲੇ ਵਾਲੀ ਥਾਂ ਨੂੰ ਇਹ ਗਲੀ ਲੱਗਦੀ ਸੀ ਜੀ, ਜਿਹੜੀ ਸਿੱਧੀ ਇਹ ਗਲੀ ਸੜਕ 'ਤੇ ਵੀ ਚੜ੍ਹ ਹੋਈ ਜੀ। ਤੇ ਇੱਧਰ ਨੂੰ ਹੁਣ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਜੀ, ਇਹ ਬੰਗਲੇ ਵਾਲੀ ਥਾਂ ਦੇ ਨਾਲ ਗਲੀ ਜਾਂਦੀ ਸੀਗੀ ਜੀ। ਇਹ ਬੈਕ ਸਾਈਡ ਆ ਗਈ ਜੀ ਇਹਦੇ ਬੰਗਲੇ ਵਾਲੀ ਥਾਂ ਤੋਂ ਇਹ ਸਾਰੀ। ਤੇ ਜਿਹੜੇ ਨਾਲ ਦੱਸ ਰਹੇ ਸੀਗੇ ਜੀ ਇਹ ਕਿ ਮਸਜਿਦ ਹੁੰਦੀ ਤਾਂ ਇਸ ਹੀ ਥਾਂ 'ਤੇ ਮਸਜਿਦ ਹੁੰਦੀ ਸੀਗੀ ਜੀ, ਜਿਵੇਂ ਦੱਸਦੇ ਨੇ ਜੀ। ਤੇ ਇਹ ਜਿਹੜੀ ਗਲੀ ਹੁਣ ਅੱਗੇ ਜਾ ਰਹੀ ਆ ਜੀ, ਇਹ ਜਿਹੜੇ ਕੂਏ ਦਾ ਜ਼ਿਕਰ ਕੀਤਾ ਸੀਗਾ ਬਜ਼ੁਰਗਾਂ ਨੇ, ਤੇ ਇਸ ਖੂਹ ਦੇ ਕੋਲ ਜੀ ਜਾਣੀ ਆ ਜੀ ਇਹ ਗਲੀ। ਤੇ ਉਸ ਟਾਈਮ ਤਾਂ ਇੱਥੇ ਸ਼ਾਇਦ ਕੁਝ ਮਕਾਨ ਵਗੈਰਾ ਦੀ ਉਸਾਰੀ ਨਹੀਂ ਹੋਏਗੀ ਜੀ। ਤੇ ਇਹ ਜਿਹੜੇ ਕੂਏ ਤੋਂ ਵੱਖ ਸਾਰੇ ਜਿੰਨੇ ਵੀ ਸੀਗੇ ਪਿੰਡ ਦੇ, ਉਹ ਦੱਸ ਰਹੇ ਸੀਗੇ ਉਹ ਪਾਣੀ ਭਰਦੇ ਹੁੰਦੇ ਸੀਗੇ ਜੀ। ਤੇ ਇੱਕ ਇਹੋ ਸਾਧਨ ਸੀਗਾ ਜੀ ਪਾਣੀ ਪੀਣ ਵਾਲਾ, ਜਿਹੜਾ ਸੀਗਾ ਇਹਨਾਂ ਖੂਹਾਂ ਤੋਂ ਲਿੱਤਾ ਜਾਂਦਾ ਸੀਗਾ ਜੀ। ਹੁਣ ਇਸ ਕੂਏ ਦੀ 25 ਸਾਲਾਂ ਤੋਂ ਜੀ ਇਹਦੀ ਸਫਾਈ ਨਾ ਹੋਣ ਕਰਕੇ ਇਸ 'ਚੋਂ ਪਾਣੀ ਕੱਢਣਾ ਬੰਦ ਕਰ ਲਿਆ ਜੀ। ਟਿਊਬਵੈੱਲ ਲੱਗੇ ਨਵੇਂ, ਇਸ ਕਰਕੇ ਇਹ ਸਾਰਾ ਖੂਹ ਬੰਦ ਹੋ ਗਿਆ ਜੀ। ਤੇ ਇੱਧਰ ਪਾਣੀ ਹੈ ਜਿਹੜਾ ਜੀ ਉਹ ਪੀਣ ਯੋਗ ਨਹੀਂ ਰਿਹਾ, ਤੇ ਇਸ ਕਰਕੇ ਇਹ ਖੂਹ ਬਿਲਕੁਲ ਹੀ ਡੈੱਡ ਹੋ ਗਿਆ ਜੀ। ਤੇ ਇਹ ਸਾਰੀ ਖੂਹ ਦੀ ਜਗ੍ਹਾ ਹੈਗੀ ਜਿਹਦੇ ਚਾਰੇ ਪਾਸੇ ਚਾਰ ਦੀਵਾਰੀ ਕੀਤੀ ਹੋਈ ਹੈ ਜੀ। ਇਹ ਜਿਹੜੇ ਮਕਾਨ ਨਜ਼ਰ ਆ ਰਹੇ ਨੇ ਸਾਰੇ ਬਜ਼ੁਰਗਾਂ ਨਾਲ, ਇੱਕ ਜੋ ਬਜ਼ੁਰਗ ਇਸ ਦੁਨੀਆ 'ਚ ਨਹੀਂ ਰਹੇ ਜੀ, ਮੁਕੱਦੀ ਲਾਲ, ਉਹਨਾਂ ਦਾ ਸਾਰਾ ਪਰਿਵਾਰ ਇੱਥੇ ਹੀ ਨੇੜੇ ਤੇੜੇ ਉਹਨਾਂ ਦੇ ਸਾਰੇ ਮਕਾਨ ਨੇ ਜੀ, ਇਹਦੇ ਖੂਹ ਦੇ ਨੇੜੇ ਤੇੜੇ ਜੀ। ਤੇ ਦੇਖੋ ਜੀ, ਜਿਹੜਾ ਇਹ ਇੱਕ ਗਲੀ ਬਣੀ ਹੋਈ ਹੈ ਜੀ, ਜਿਹੜੀ ਕਿ ਹੁਣ ਇਹ ਆਪਣੇ
ਬਿੰਜਰ ਵਾਲੀ ਸੜਕ ਦੇ ਉੱਤੇ ਚੜ੍ਹਦੀ ਹੈ ਜੀ। ਤੇ ਗਲੀ ਦੇ ਨਾਲ ਹੀ ਨਾਲ ਜੀ ਇਹ ਆਪਣੇ ਇੱਕ ਛੱਪੜ ਵੀ ਹੈਗਾ ਜੀ। ਉਸ ਟਾਈਮ ਪਤਾ ਨਹੀਂ ਇਹ ਛੱਪੜ ਹੋਣਾ ਜਾਂ ਨਹੀਂ ਹੋਣਾ ਜੀ, ਪਰ ਲੇਕਿਨ ਹੁਣ ਇਸ ਟਾਈਮ ਇਸ ਛੱਪੜ ਦੇ ਅੰਦਰ ਪਿੰਡ ਦੀ ਸਾਰੀ ਜੋ ਪਾਣੀ ਸਪਲਾਈ ਹੈ ਜੀ, ਪਾਣੀ ਜਿਹੜਾ ਸੀਵਰੇਜ ਦਾ ਜੀ, ਉਹ ਸਾਰਾ ਇਹਦੇ ਅੰਦਰ ਆ ਕੇ ਗਿਰਦਾ ਜੀ। ਤੇ ਇਹ ਗਲੀ ਜੀ ਹੁਣ ਇਹ ਜਿਹੜੀ ਆਪਣੀ ਅੱਗੇ ਜਾ ਕੇ ਬਿੰਜਰ ਵਾਲੀ ਸੜਕ 'ਤੇ ਜੁੜਦੀ ਆ ਜੀ। ਤੇ ਚਾਰੇ ਪਾਸੇ ਜਿਹੜੀ ਥਾਂ ਪਈ ਆ ਜੀ, ਇਹ ਆਪਣੇ ਮੁਕੰਦੀ ਲਾਲ ਜੋ ਬਜ਼ੁਰਗ ਸੀਗੇ ਜੀ, ਉਹਨਾਂ ਦੀ ਅੱਗੇ ਔਲਾਦ ਦੀ ਹੈ ਜੀ। ਤੇ ਹੁਣ ਆਪਾਂ ਬਿੰਜਰ ਵਾਲੀ ਸੜਕ 'ਤੇ ਆ ਪਹੁੰਚੇ ਆ ਜੀ। ਤੇ ਇਹ ਜਿਹੜੀ ਸਾਹਮਣੇ ਸੜਕ ਹੈ ਜੀ, ਇਹ ਬਿੰਜਰ ਨੂੰ ਜਾਂਦੀ ਹੈ ਜੀ। ਤੇ ਇੱਧਰ ਇਹ ਸਾਰਾ ਜਿਹੜਾ ਹੈਗਾ ਜੀ, ਇਹ ਛੋਟੇ ਐਰੂ ਨੂੰ ਜਾਂਦੀ ਹੈ ਸੜਕ ਇੱਧਰ ਨੂੰ। ਤੇ ਜਿਹੜੀ ਸੜਕ ਬਿੰਜਰ ਨੂੰ ਜਾਂਦੀ ਹੈ ਜੀ, ਇੱਥੋਂ ਹੁਣ 2 ਕਿਲੋਮੀਟਰ ਬਿੰਜਰ ਪੈਂਦਾ ਜੀ। ਤੇ ਬਿੰਜਰ ਤੋਂ ਅੱਗੇ ਇੱਕ ਪਿੰਡ ਜੋ ਸਿੱਖਾਂ ਦਾ ਦੱਸ ਰਹੇ ਸੀਗੇ ਜੀ, ਉਹ ਹੋ ਗਿਆ ਮਹਿਤਾਬਗੜ੍ਹ, ਜਿਹਨੂੰ ਪਹਿਲਾਂ ਲੋਕ ਕੱਚੀ ਦੇਵੀਗੜ੍ਹ ਜਾਂ ਛੋਟੀ ਦੇਵੀਗੜ੍ਹ ਵੀ ਕਹਿੰਦੇ ਹੁੰਦੇ ਸਨ ਜੀ। ਤੇ ਜਿਹੜੀ ਸੜਕ ਹੈ ਜੀ ਹੁਣ ਇਹ ਛੱਪੜ ਦੇ ਨਾਲ ਨਾਲ ਇੱਕ ਤੁਹਾਨੂੰ ਸੜਕ ਦਿਖਾਉਂਦੇ ਹਾਂ ਜੀ, ਜਿਹੜੀ ਪਿੰਡ ਰੱਤਾ ਖੇੜਾ ਜਾਂਦੀ ਹੁੰਦੀ ਸੀਗੀ। ਰੱਤਾ ਖੇੜਾ ਨੂੰ ਜਾਣ ਵਾਲੀ ਸੜਕ ਹੈ ਜਿਹੜੀ ਇਹ, ਇਹਦੇ ਰਸਤੇ 'ਚ ਇੱਕ ਛੋਟੀ ਜਿਹੀ ਨਹਿਰ ਜਿਹਨੂੰ ਸੂਆ ਕਹਿੰਦੇ ਆ ਜੀ, ਉਹ ਵੀ ਪੈਂਦੀ ਆ। ਤੇ ਜਿਹੜੀ ਤਕਰੀਬਨ ਕੱਚੀ ਹੈ ਜੀ, ਇਹ ਥੋੜ੍ਹੀ ਜਿਹੀ ਸੜਕ ਅੱਧਾ ਕਿਲੋਮੀਟਰ ਦੇ ਨੇੜੇ ਇਹ ਪੱਕੀ ਹੈ ਜੀ। ਤੁਹਾਨੂੰ ਜਿਹੜੀ ਸੜਕ ਦਿਖਾਉਂਦੇ ਆ ਜੀ, ਆਹ ਸੜਕ ਸਿੱਧੀ ਰੱਤੇ ਖੇੜੇ ਜਾਂਦੀ ਹੈ ਜੀ। ਤੇ ਤੁਹਾਨੂੰ ਜਿਹੜਾ ਇਹ ਸਾਹਮਣੇ ਹੁਣ ਦਿਖਾਉਂਦੇ ਆ ਜੀ, ਉਹ ਇਹ ਘੁਮਾਰ ਮਾਜਰੇ ਸਾਈਡ ਹੈ ਜੀ ਇਹ ਸਾਰੀ।